ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਜਦੋਂ ਵੀ ਸਿੱਖ ਧਾਰਮਿਕ ਅਤੇ ਸਿਆਸੀ ਤੌਰ ਤੇ ਜਾਗਰੂਕ ਹੁੰਦੇ ਹਨ, ਸਿੱਖ ਵਿਰੋਧੀ ਤਾਕਤਾਂ ਵੱਲੋਂ ਇਸ ਨੂੰ ਅੱਤਵਾਦ, ਦੇਸ਼ ਦੀ ਸੁਰੱਖਿਆ ਨੂੰ ਖਤਰਾ ਅਤੇ ਪਾਕਿਸਤਾਨ ਨਾਲ ਜੋੜ ਕੇ ਬਦਨਾਮ ਕਰਨ ਦੀ ਜਿਹੜੀ ਕਵਾਇਤ ਹੈ ਉਹ ਸ਼ੁਰੂ ਹੋ ਜਾਂਦੀ ਹੈ। ਅੱਜ ਕੱਲ੍ਹ ਇਸ ਵਰਤਾਰੇ ਵਿੱਚ TRP ਵਧਾਉਣ ਲਈ ਭੜਕਾਊ ਇੰਟਰਵਿਊ ਕਰਨ ਵਾਲੇ YouTube ਚੈਨਲ ਵੀ ਸਰਕਾਰ ਦੇ ਹੱਥਾਂ ਵਿੱਚ ਖੇਡ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਵਾਲੇ ਵੀਰ ਭੁਪਿੰਦਰ ਸਿੰਘ ਟਰਾਂਟੋ ਹੋਰਾਂ ਨੇ ਵੀ ਆਪਣੇ ਸੁਨੇਹੇ ਦੇ ਵਿੱਚ ਇਹੀ ਗੱਲ ਕਹੀ ਕਿ ਭਾਈ ਜਦੋਂ ਕੁਝ ਪੰਜਾਬ ਦੇ ਵਿੱਚ ਪੋਜ਼ਿਟਿਵ ਵਾਪਰਨ ਲੱਗਦਾ ਹੈ ਜਾਂ ਕੋਈ ਹਾਂ ਪੱਖੀ ਤਬਦੀਲੀ ਦੀ ਆਸ ਹੁੰਦੀ ਹੈ, ਇਸ ਕਿਸਮ ਦੇ ਜਿਹੜੇ ਨੇ ਕਾਟੋ ਕਲੇਸ਼ ਮਚਾਉਣ ਵਾਲੇ ਨਿਕਲ ਆਉਂਦੇ ਨੇ, ਜਿਹੜੇ ਸਾਰੇ ਉਸ ਸਿਨੇਰੀਓ ਦੇ ਵਿੱਚ ਭੰਬਲ ਭੂਸਾ ਪੈਦਾ ਕਰਦੇ ਨੇ ਔਰ ਇਵੈਂਚੁਅਲੀ ਜਿਹੜੇ ਲੋਕ ਕੁਝ ਸਿੰਸੀਅਰਲੀ ਕਰਨਾ ਚਾਹੁੰਦੇ ਹੁੰਦੇ ਨੇ ਉਹ ਫਰਸਟ੍ਰੇਟ ਹੋ ਕੇ ਪਿੱਛੇ ਹਟ ਜਾਂਦੇ ਨੇ। ਔਰ ਉਹਨਾਂ ਦਾ ਇਹ ਕਹਿਣਾ ਸੀ ਕਿ ਕਾਟੋ ਕਲੇਸ਼ ਮੁੱਕਣਾ ਚਾਹੀਦਾ। ਔਰ ਅਸੀਂ ਓਪਨਿੰਗ ਦੇ ਵਿੱਚ ਵੀ ਇਹ ਕਿਹਾ ਸੀ ਕਿ ਇਹ ਜੇ ਅਸੀਂ ਬਹੁਤ ਗੌਰ ਨਾਲ ਦੇਖੀਏ, ਔਰ ਕਿਉਂਕਿ ਇੱਕ ਦੋ ਚੀਜ਼ਾਂ ਬੜੀਆਂ ਜ਼ਰੂਰੀ ਨੇ। ਮੈਂ ਅਕਸਰ ਇੱਕ ਫਰੇਜ਼ ਇਹ ਕਹਿੰਦਾ ਹੁੰਦਾ ਕਿ ਦੋ ਚੀਜ਼ਾਂ ਦਾ ਕੋਈ ਤੋੜ ਨਹੀਂ ਹੈ, ਨੀਂਦ ਤੇ ਐਕਸਪੀਰੀਅੰਸ। ਜਦੋਂ ਤੁਹਾਡੇ ਸਰੀਰ ਨੂੰ ਨੀਂਦ ਚਾਹੀਦੀ ਹੈ, ਉਹਨੂੰ ਨੀਂਦ ਹੀ ਚਾਹੀਦੀ ਹੈ, ਨੀਂਦ ਦਾ ਕੋਈ ਸਬਸਟੀਚਿਊਟ ਨਹੀਂ ਹੈ। ਦੂਸਰੀ ਗੱਲ, ਕੁਝ ਚੀਜ਼ਾਂ ਸਿਰਫ ਤੇ ਸਿਰਫ ਜਦੋਂ ਤੁਸੀਂ ਜ਼ਿੰਦਗੀ ਦੀ ਸੜਕ ਤੇ ਤੁਰਦੇ ਹੋ, ਔਰ ਜਦੋਂ ਜਿਹੜੇ ਸਿਆਣੇ ਲੋਕ ਸਾਡੇ ਬਜ਼ੁਰਗ ਕਦੇ ਜਦੋਂ ਬੱਚੇ ਉਹਨਾਂ ਦੀ ਗੱਲ ਨੂੰ ਇਗਨੋਰ ਕਰਦੇ ਸੀ ਜਾਂ ਸੁਣੀ ਨੂੰ ਅਣਸੁਣੀ ਕਰਦੇ ਸੀ, ਤਾਂ ਉਹ ਇਹ ਫਰੇਜ਼ ਕਹਿੰਦੇ ਹੁੰਦੇ ਸੀ ਕਿ ਵੀ ਅਸੀਂ ਪੁੱਤਰ ਧੁੱਪੇ ਬਹਿ ਕੇ ਵਾਲ ਚਿੱਟੇ ਨਹੀਂ ਕੀਤੇ। ਹਿੰਦੀ ਵਾਲੇ ਕਹਿੰਦੇ ਸੀ ਹਮਨੇ ਧੂਪ ਮੇ ਬਾਲ ਸਫੇਦ ਨਹੀਂ ਕੀਏ ਹੈ। ਇਹਦਾ ਮਤਲਬ ਇਹੀ ਸੀ ਕਿ ਬਈ ਇਹ ਜਿਹੜੇ ਸਾਡੇ ਵਾਲ ਚਿੱਟੇ ਹੋਏ ਨੇ, ਇਹ ਨਹੀਂ ਵੀ ਅਸੀਂ ਧੁੱਪੇ ਬੈਠੇ ਰਹਿੰਦੇ ਹਾਂ, ਧੁੱਪੇ ਬਹਿ ਕੇ ਹੋ ਗਏ ਨੇ। ਮਤਲਬ ਇਹ ਹੈ ਵੀ ਅਸੀਂ ਜ਼ਿੰਦਗੀ ਜੀਵੀ ਹੋਈ ਹੈ ਔਰ ਸਾਨੂੰ ਇਹ ਪਤਾ ਹੈ ਕਿ ਵੀ ਇਹਦਾ ਕੀ ਪਰਸਪੈਕਟਿਵ ਹੈ। ਸੋ ਇਹੀ ਗੱਲ ਮੈਂ ਇਸ ਆਪਣੇ ਦਾਅਵੇ ਦੇ ਨਾਲ ਕਿ ਭਾਈ ਹੋਰ ਤਾਂ ਸਾਡੇ ਕੋਈ ਦਾਅਵੇ ਨਹੀਂ, ਉਮਰ ਤਾਂ ਹੁਣ ਅਸੀਂ ਬਿਤਾ ਹੀ ਲਈ ਹੈ। ਔਰ ਇਹ ਜ਼ਰੂਰ ਹੈ ਕਿ ਭਾਈ ਇਹਨਾਂ ਲਗਭਗ ਜੇ 70ਵਿਆਂ ਦੀ ਗੱਲ ਕਰੀਏ, 77 'ਚ ਪਹਿਲੀ ਵਾਰ ਸੰਤ ਜਰਨੈਲ ਸਿੰਘ ਪਿੰਡਾਂਵਾਲੇ ਜਦੋਂ ਦਮਦਮੀ ਟਕਸਾਲ ਦੇ ਮੁਖੀ ਬਣਦੇ ਨੇ, ਉਸ ਤੋਂ 2 ਮਹੀਨੇ ਬਾਅਦ ਹੀ ਉਹਨਾਂ ਦੇ ਦੀਦਾਰ ਕਰਨ ਦਾ ਮੌਕਾ ਮਿਲਿਆ ਜਲੰਧਰ 'ਚ ਮਿੰਟਗੁਮਰੀ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ। ਉਹਨਾਂ ਦੇ ਕੀਰਤਨ ਦਰਬਾਰ ਪ੍ਰੋਗਰਾਮ ਦੇ ਵਿੱਚ 78 ਤੋਂ ਬਾਅਦ ਤੇ ਫਿਰ ਲਗਾਤਾਰਤਾ ਨਾਲ ਕਿਸੇ ਨਾ ਕਿਸੇ ਹਵਾਲੇ ਨਾਲ ਕੋਈ ਨਾ ਕੋਈ ਘੱਟੋ ਘੱਟ ਜਾਣਕਾਰੀ ਜ਼ਰੂਰ ਰਹੀ। ਔਰ 80s ਤੱਕ ਪਹੁੰਚਦੇ ਆ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਹੋਈ, ਫਿਰ ਰੈਗੂਲਰ ਆਉਣ ਜਾਣ ਵੀ ਸੀ। ਅਕਤੂਬਰ 1983 ਦੇ ਵਿੱਚ 51 ਸਿੰਘਾਂ ਸਿੰਘਣੀਆਂ ਦੇ ਇੱਕ ਜਥੇ ਨੂੰ ਲੈ ਕੇ ਅਸੀਂ ਗ੍ਰਿਫਤਾਰੀ ਦਿੱਤੀ। ਧਰਮ ਯੁੱਧ ਮੋਰਚੇ 'ਚ ਫਿਰੋਜ਼ਪੁਰ ਜੇਲ੍ਹ 'ਚ ਰਹਿਣ ਦਾ ਵੀ ਸੁਭਾਗ ਹਾਸਲ ਹੋਇਆ। ਫਿਰ ਜੂਨ 84 ਦਾ ਘੱਲੂਘਾਰਾ। ਉਸ ਤੋਂ ਬਾਅਦ ਇਹੀ ਫੈਸਲਾ ਸੀ ਕਿ ਹੁਣ ਜ਼ਿੰਦਗੀ ਕੌਮੀ ਕੌਜ਼ ਦੇ ਲਈ, ਔਰ ਇਸ ਲਈ ਕਿ ਬਿਨਾਂ ਪੋਲੀਟੀਕਲ ਪਾਵਰ ਤੋਂ ਤੁਹਾਡਾ ਜਿਹੜਾ ਸਿੱਖੀ ਦਾ, ਸਪਿਰਿਚੁਅਲਿਟੀ ਦਾ, ਮੀਰੀ ਪੀਰੀ ਦਾ ਸਭ ਤੋਂ ਪਵਿੱਤਰ ਮੁਕਾਮ ਜੇ ਉਹ ਟੈਂਕਾਂ ਤੋਪਾਂ ਦੇ ਹਮਲੇ ਦਾ ਸ਼ਿਕਾਰ ਹੋਇਆ ਹੈ, ਇਸ ਲਈ ਕਿ ਸਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੈ। ਹਾਲਾਂਕਿ ਇਹ ਨਹੀਂ ਹੈ ਵੀ ਉਸ ਤੋਂ ਪਹਿਲਾਂ ਪਤਾ ਨਹੀਂ ਸੀ ਪੋਲੀਟੀਕਲ ਪਾਵਰ ਕੀ ਹੈ, ਪਰ ਜੂਨ 84 ਤੱਕ ਇਹ ਉਮੀਦ ਤਾਂ ਹਰ ਇੱਕ ਨੂੰ ਸੀ ਕਿ ਭਾਈ ਚਲੋ ਕੋਈ ਕਿਸੇ ਫੈਡਰਲ ਢਾਂਚੇ ਦੇ ਵਿੱਚ, ਜਿਹਨੂੰ ਅਨੰਦਪੁਰ ਦਾ ਮਤਾ ਕਹਿੰਦੇ ਸੀ, ਕਿ ਜੇ ਕੋਈ ਇਹਨਾਂ ਦੇ ਨਾਲ ਔਨਰੇਬਲ ਜਿਹੜਾ ਹੈ ਉਹ ਕੋਈ ਸੋਲਿਊਸ਼ਨ ਨਿਕਲ ਆਉਂਦਾ ਤੇ ਚਲੋ ਉਸ ਨੂੰ ਟਰਾਈ ਕੀਤਾ ਜਾ ਸਕਦਾ। ਔਰ ਇਹੀ ਜਦੋਂ ਇਹ ਲੋਕ ਅੱਜ ਜਿਹੜੇ ਕਿ ਪੰਜਾਬ ਦੇ ਸਿੱਖ ਨੈਰੇਟਿਵ ਨੂੰ ਭੰਬਲ ਭੂਸੇ 'ਚ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਜਾਂ ਕੁਛ ਜਿਹੜੇ ਸਿੱਖ ਨੈਰੇਟਿਵ ਨੂੰ ਰਿਡੀਕਿਊਲ ਕਰਦੇ ਨੇ, ਮਜ਼ਾਈਆ ਉਸ ਦਾ ਅੰਦਾਜ਼ ਬਣਾਉਣ ਦੀ ਕੋਸ਼ਿਸ਼ ਕਰਦੇ ਨੇ, ਔਰ ਤੀਸਰੇ ਉਹ ਨੇ ਜਿਹੜੇ ਪੂਰੀ ਤਰ੍ਹਾਂ ਨੈਗੇਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਤੇ ਉਹਨਾਂ 'ਚ ਇੱਕ ਤਬਕਾ ਜਿਹੜਾ ਅਦਰਵਾਈਜ਼ ਤਾਂ ਪਿੰਡਾਂ ਵਾਲਿਆਂ ਦਾ, ਜਿਹੜੇ ਉਹਨਾਂ ਵਰਗੇ ਚੋਲੇ ਪਾ ਕੇ ਜਾਂ ਉਹਨਾਂ ਦੇ ਨਾਂ 'ਤੇ ਜਾਂ ਉਹਨਾਂ ਦੀ ਸੰਸਥਾ ਦੇ ਨਾਂ 'ਤੇ ਜਾਂ ਉਹਨਾਂ ਦੇ ਨਾਂ 'ਤੇ ਬਾਅਦ 'ਚ ਬਣਾਏ ਜਿਹੜੇ ਨੇ ਯੂਨਾਈਟਿਡ ਅਕਾਲੀ ਦਲ ਤੇ ਪਤਾ ਨਹੀਂ ਕਿੰਨੇ ਕਿੰਨੇ ਨਾਂ ਜਿਨ੍ਹਾਂ ਨੇ ਬਦਲੇ, ਉਹ ਉਹਨਾਂ ਦਾ ਵੈਸੇ ਤਾਂ ਪਿੰਡਾਂ ਵਾਲਿਆਂ ਦਾ ਨਾਂ ਔਰ ਸਟੇਚਰ ਔਰ ਉਹਨਾਂ ਨਾਲ ਜੁੜੀਆਂ ਪਰਿਵਾਰਕ ਸਾਂਝਾਂ ਨੂੰ ਜੋੜ ਕੇ ਸੌਦਾ ਵੇਚਦੇ ਨੇ, ਪਰ ਫਿਰ ਉਹ ਇੱਥੇ ਆ ਜਾਂਦੇ ਨੇ ਜੀ ਸੰਤ ਪਿੰਡਰਾਣੇ ਨੇ ਤਾਂ ਕਦੇ ਖਾਲਿਸਤਾਨ ਕਿਹਾ ਹੀ ਨਹੀਂ। ਹੁਣ ਇੱਕ ਇਸ ਕਿਸਮ ਦੇ ਲੋਕ
ਜਿਹੜੇ 80 ਤੋਂ 84 ਤੱਕ ਸੰਤਾਂ ਦੇ ਸਾਥੀ ਸਹਿਯੋਗੀ ਕਲੇਮ ਕਰਨ ਦਾ ਤਾਂ ਘੱਟੋ ਘੱਟ ਰਿਹਾ, ਉਹਨਾਂ 'ਚ ਕੁਝ ਕਰੀਬ ਵੀ ਰਹੇ, ਲੇਕਿਨ ਉਹ ਅੱਜ ਵੀ ਜਿਹੜਾ ਆਲਮੋਸਟ 38 ਸਾਲ ਬਾਅਦ ਜੂਨ 84 ਤੋਂ ਇਹ ਨੈਰੇਟਿਵ ਵੇਚਣ ਦੀ ਕੋਸ਼ਿਸ਼ ਕਰਦੇ ਨੇ ਜੇ ਉਹਨਾਂ ਨੇ ਤਾਂ ਕਦੇ ਕਿਹਾ ਹੀ ਨਹੀਂ। ਬਿਲਕੁਲ ਉਹਨਾਂ ਨੇ ਅਨੰਦਪੁਰ ਦੇ ਮਤੇ ਲਈ ਮੋਰਚਾ ਲਾਇਆ ਸੀ, ਪਰ ਉਹਨਾਂ ਦਾ ਹੀ ਇਹ ਕਥਨ ਸੀ ਕਿ ਭਾਈ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ ਬਰਾਬਰ ਦੇ ਸ਼ਹਿਰੀ ਬਣ ਕੇ। ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਹੁਣ ਇਸ ਤੋਂ ਤਾਂ ਕੋਈ ਇਨਕਾਰੀ ਨਹੀਂ ਹੈ, ਉਹਨਾਂ ਦੀ ਆਵਾਜ਼ ਦੇ ਵਿੱਚ ਉਹਨਾਂ ਦੇ ਰਿਕਾਰਡਡ ਬਿਆਨ, ਉਹਨਾਂ ਦੇ ਰਿਕਾਰਡਡ ਸਪੀਚਸ ਨੇ। ਹੁਣ ਜਿਸ ਚੀਜ਼ ਦੀ ਇਮਾਰਤ ਦੀ ਬੁਨਿਆਦ ਰੱਖੀ ਜਾਂਦੀ ਹੈ, ਨੀਂਹ ਰੱਖੀ ਜਾਂਦੀ ਹੈ, ਫਿਰ ਤੁਸੀਂ ਕਹੋ ਜੀ ਨਹੀਂ ਨਹੀਂ ਇਹ ਤਾਂ ਨੀਂਹ ਕੱਚੀ ਹੈ, ਇਹ ਤਾਂ ਨੀਂਹ ਹੈ ਨਹੀਂ ਸੀ, ਇਹ ਤਾਂ ਉਹਨਾਂ ਨੇ ਇੱਕ ਜਿਹੜਾ ਉਹ ਜੁਮਲਾ ਹੀ ਫਿਰ ਇੱਕ ਸੰਤ ਪਿੰਡਰਾਂ ਵਾਲਿਆਂ ਦੇ ਕਥਨ ਦੇ ਵਿੱਚ। ਤੇ ਜੇ ਜਦੋਂ ਮੋਦੀ ਨੇ ਕਿਹਾ ਕਿ ਜੀ 15-15 ਲੱਖ ਸਵਿਸ ਬੈਂਕਾਂ ਦਾ ਜਿਹੜਾ ਆਏਗਾ ਤੁਹਾਡੇ ਅਕਾਊਂਟ 'ਚ, ਤੇ ਬਾਅਦ 'ਚ ਅਮਿਤ ਸ਼ਾਹ ਨੇ ਕਿਹਾ ਉਹ ਤਾਂ ਇੱਕ ਜੁਮਲਾ ਥਾ। ਜਿਹੜੇ ਲੋਕ ਇਹ ਆਰਗੂਮੈਂਟ ਦੇਣ ਦੀ ਕੋਸ਼ਿਸ਼ ਕਰਦੇ ਨੇ ਕਿ ਇਹ ਸਟੇਟਮੈਂਟ ਫॉर ਦਾ ਸਟੇਟਮੈਂਟ ਸੇਕ ਸੀ, ਫਿਰ ਤਾਂ ਤੁਸੀਂ ਉਹਨਾਂ ਦਾ ਜਿਹੜਾ ਸੰਤ ਸਿਪਾਹੀ ਦਾ ਸਟੇਚਰ ਹੈ ਉਸ ਦੇ ਉੱਤੇ ਤੁਸੀਂ ਸਵਾਲੀਆ ਨਿਸ਼ਾਨ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਕਿਉਂਕਿ ਜ਼ਾਹਰ ਹੈ ਕਿ ਸੰਤ ਪਿੰਡਰਾਂ ਵਾਲਿਆਂ ਦਾ ਇੱਕ ਸੰਤ ਰੂਪ ਦੇ ਵਿੱਚ ਜਿਵੇਂ ਉਹਨਾਂ ਨੇ ਕੌਮ ਨੂੰ ਅਗਵਾਈ ਦਿੱਤੀ, ਸਿਪਾਹੀ ਰੂਪ ਦੇ ਵਿੱਚ ਉਹਨਾਂ ਨੇ ਜਿਹੜਾ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਜਿਹੜਾ ਉਹ ਆਪਣੇ ਉਸ ਪ੍ਰਣ ਨੂੰ ਨਿਭਾਇਆ। ਹੁਣ ਇਸ ਬਾਰੇ ਜੇ ਕਿਸੇ ਧਿਰ ਨੂੰ ਕੋਈ ਰਹਿੰਦਾ ਹੈ ਤੇ ਉਹ ਇਸ ਦੇ ਉੱਤੇ ਸਵਾਲ ਚੁੱਕਣ ਦੀ ਉਹਦੀ ਪਹਿਲੀ ਬੇਈਮਾਨੀ ਹੈ। ਇੱਕ ਤਾਂ ਇਹ ਸਾਰੇ ਉਹੀ ਕਲਚਰ ਜਿਨ੍ਹਾਂ ਨੇ ਖੜਾ ਕਰਕੇ ਪਿੰਡਾਂ ਵਾਲਿਆਂ ਦੇ ਨਾਂ ਨੂੰ ਵੇਚਿਆ, ਪੈਸੇ ਇਕੱਠੇ ਕੀਤੇ, ਬਾਹਰਲੇ ਮੁਲਕਾਂ 'ਚ ਵੀ ਆ ਕੇ ਸਿਰੋਪਾਓ ਲਏ, ਔਰ ਉਹਨਾਂ ਨਾਲ ਜੁੜੀ ਹੋਈ ਇੱਕ ਕਾਮਰੇਡ ਤਿਕੜੀ ਜਿਹੜੀ ਐਂਟਾਈ ਐਸਟੈਬਲਿਸ਼ਮੈਂਟ ਹੋਣ ਕਰਕੇ ਥੋੜ੍ਹਾ ਬਹੁਤ ਹੱਕ ਦੇ ਵਿੱਚ ਹਥਿਆਰਬੰਦ ਸੰਘਰਸ਼ ਦੇ ਭੁਗਤੀ, ਪਰ ਉਹਨਾਂ ਵਿਚਲਾ ਕਾਮਰੇਡ ਕਦੇ ਮਰਿਆ ਨਹੀਂ, ਔਰ ਉਹਨਾਂ ਨੂੰ ਖਾਲਿਸਤਾਨ ਲਫ਼ਜ਼ ਤੋਂ ਜਾਂ ਸਿੱਖਾਂ ਦੇ ਪੋਲੀਟੀਕਲ ਨੈਰੇਟਿਵ ਤੋਂ ਪੂਰੀ ਤਰ੍ਹਾਂ ਨਫ਼ਰਤ ਹੈ। ਦੂਸਰੀ ਕਲਾਸ, ਔਰ ਮੈਂ ਇਹਦੇ 'ਚ ਦੁਸ਼ਮਣ ਦੀ ਗੱਲ ਨਹੀਂ ਕਰ ਰਿਹਾ, ਔਰ ਇਹ ਬਿਲਕੁਲ ਜੇ ਅਸੀਂ ਦੁਸ਼ਮਣ ਦੇ ਐਂਗਲ ਤੋਂ ਦੇਖਣਾ ਫਿਰ ਉਹਨਾਂ ਦੇ ਲਈ ਤਾਂ ਪੰਜ ਕਕਾਰੀ ਅੰਮ੍ਰਿਤਧਾਰੀ ਖਾਲਸਾ ਉਹ ਬਹੁਤ ਵੱਡਾ ਖਤਰਾ ਹੈ। ਔਰ ਇਹ ਇੱਕ ਹਕੂਮਤ ਲਈ ਨਹੀਂ, ਜੇ ਅਸੀਂ ਕੁੱਲ ਮਿਲਾ ਕੇ ਮੁਗਲਿਆ ਹਕੂਮਤ ਦੇ ਪੀਰੀਅਡ ਤੋਂ ਵੀ ਦੇਖੀਏ ਤੇ ਫਿਰ ਉਹਨਾਂ ਦੇ ਲਈ ਪੰਜ ਕਕਾਰੀ ਖਾਲਸਾ ਜਿਹੜਾ ਪਾਤਸ਼ਾਹ ਦੀ ਗੱਲ ਕਰਦਾ ਸੀ ਉਹੀ ਬਾਗੀ ਸੀ, ਉਹਨਾਂ ਦੇ ਹੀ ਸਿਰਾਂ ਦੇ ਮੁੱਲ ਸੀ, ਉਹੀ ਜੰਗਲਾਂ 'ਚ ਰਹਿੰਦੇ ਸੀ, ਜਿਨ੍ਹਾਂ ਨੇ ਕਬੂਲਿਆ ਹੋਇਆ ਸੀ ਮੁਗਲਿਆ ਹਕੂਮਤ ਦੀ ਸੁਪਰਾਮੇਸੀ ਨੂੰ। ਬੇਸ਼ੱਕ ਉਹ ਘਰ ਬਹਿ ਕੇ ਪਾਠ ਹੀ ਕਰਦੇ ਸੀ, ਉਹਨਾਂ ਨੂੰ ਕੋਈ ਪਾਠ ਕਰਨ ਤੋਂ ਤਾਂ ਨਹੀਂ ਸੀ ਰੋਕਦਾ, ਉਹ ਦੇਈ ਜਾਂਦੇ ਸੀ ਅੱਧੀ ਫਸਲ ਦਾ ਜੋ ਵੀ ਉਹਨਾਂ ਦਾ ਟੈਕਸ ਜਾਂ ਦੂਜਾ ਹੁੰਦਾ ਸੀ, ਉਹ ਆਪਣੇ ਘਰਾਂ 'ਚ ਰਹਿੰਦੇ ਸੀ। ਉਹਨਾਂ ਨੂੰ ਜੇ ਉਹ ਸਿੱਖੀ ਸਰੂਪ ਵੀ ਸੀ ਤਾਂ ਉਹਨਾਂ ਦੇ ਲਈ ਕੋਈ ਇੱਕ ਦੋ ਮੌਕਿਆਂ ਨੂੰ ਛੱਡ ਕੇ ਜ਼ਕਰੀਆ ਖਾਨ ਜਾਂ ਦੂਸਰੇ ਦੇ ਪੀਰੀਅਡ 'ਚੋਂ ਰਹੀ ਜਾਂਦੇ ਸੀ। ਬੇਸ਼ੱਕ ਉਹਨਾਂ 'ਚੋਂ ਇੱਕ ਤਬਕਾ ਐਸਾ ਸੀ ਜਿਨ੍ਹਾਂ ਦੀ ਹਮਦਰਦੀ ਸੀ ਬਾਗੀ ਖਾਲਸੇ ਦੇ ਨਾਲ, ਔਰ ਉਹ ਵੇਲੇ ਕੁ ਵੇਲੇ ਉਹਨਾਂ ਤੱਕ ਮਦਦ ਵੀ ਪਹੁੰਚਾਉਂਦੇ ਸੀ, ਰਸਦ ਵੀ ਪਹੁੰਚਾਉਂਦੇ ਸੀ। ਪਰ ਮੁਗਲਿਆ ਹਕੂਮਤ ਜਾਂ ਉਹਨਾਂ ਦੇ ਲਾਹੌਰ ਦੇ ਸੂਬੇਦਾਰ ਜਾਂ ਦੂਜੇ, ਉਹਨਾਂ ਦਾ ਟਾਰਗੇਟ ਉਹ ਬਾਗੀ ਖਾਲਸਾ ਸੀ ਜਿਹੜੇ ਘਰ-ਬਾਰ ਛੱਡ ਕੇ ਜੰਗਲਾਂ ਦੇ ਵਿੱਚ ਆਪਣੇ ਪਾਤਸ਼ਾਹੀ ਦਾਅਵੇ ਦੇ ਲਈ ਲੜ ਰਹੇ ਨੇ। ਹੁਣ ਜੇ ਅਸੀਂ ਉਸ ਪਾਰਟ ਨੂੰ ਦੇਖੀਏ ਤੇ ਅੱਜ ਆ ਕੇ ਦੇਖੀਏ ਕਿ ਭਾਈ ਜੇ ਇੱਕ ਕਲਾਸ ਵਿਦਨ ਸਟੇਟ ਵੀ ਆਪਣਾ ਕੰਮ, ਕਿਸੇ ਨੇ ਕਿਸੇ ਨੂੰ ਨਹੀਂ ਕਿਹਾ ਵੀ ਨੌਕਰੀਆਂ ਤੋਂ ਅਸਤੀਫੇ ਦੇ ਦਿਓ। ਇਹ ਤਾਂ ਜਦੋਂ ਖਾਲਿਸਤਾਨ ਦਾ ਐਲਾਨਨਾਮਾ ਵੀ ਆਇਆ 29 ਅਪ੍ਰੈਲ ਦਾ, ਉਹਦੇ 'ਚ ਕਿਹਾ ਗਿਆ ਸੀ ਕਿ ਭਾਈ ਆਪਣੇ ਕੰਮ ਐਸ ਸੱਚ ਕਰਦੇ ਰਹੋ ਅਗਲੀ ਅਗਵਾਈ ਤੱਕ। ਲੇਕਿਨ ਇਹਦੇ ਬਾਵਜੂਦ ਜਿਨ੍ਹਾਂ ਨੂੰ ਖਾਲਿਸਤਾਨ ਲਫ਼ਜ਼ ਜਿਹੜਾ ਉਹ ਡਰਾਉਂਦਾ ਹੈ, ਹਕੂਮਤ ਨੂੰ ਤਾਂ ਪਤਾ ਹੈ ਕਿ ਭਾਈ ਸਿੱਖਾਂ ਦੀ ਲੜਾਈ ਜਾਂ ਅਲਟੀਮੇਟਲੀ ਇਹ ਗੱਲ ਕਿੱਥੇ ਜਾਣੀ ਹੈ, ਪਰ ਉਹਨਾਂ ਨੇ ਸਾਡੇ ਵਿੱਚ ਉਹ ਕਲਾਸ ਖੜੀ ਕਰ ਦਿੱਤੀ ਜਿਹੜੀ ਖਾਲਿਸਤਾਨ ਦੇ ਕਨਸੈਪਟ ਨੂੰ ਪਹਿਲਾਂ ਤਾਂ ਪਿੰਡਾਂ ਵਾਲਿਆਂ ਨਾਲ ਜੋੜ ਕੇ ਜੀ ਉਹਨਾਂ ਨੇ ਤਾਂ ਕਿਹਾ ਨਹੀਂ, ਫਿਰ ਅੱਜ ਕੱਲ੍ਹ ਇੱਕ ਜਿਹੜਾ ਨੈਰੇਟਿਵ ਉਹ ਦੇ ਕੇ ਗੱਲ ਕਿ ਜੀ ਸਿੱਖਾਂ ਦੇ ਵਿੱਚ ਤਾਂ ਨੇਸ਼ਨ ਸਟੇਟ ਦਾ ਕਨਸੈਪਟ ਹੀ ਨਹੀਂ ਹੈ। ਵੀ ਜਦੋਂ ਰਾਜ ਕਰੇਗਾ, ਉਹ ਰਣਜੀਤ ਸਿੰਘ ਦੇ ਰਾਜ ਨੂੰ ਵੀ ਕਹਿੰਦੇ ਨੇ ਜੀ ਸਿੱਖ ਰਾਜ ਅਸੀਂ ਕਹਿ ਸਕਦੇ ਵੀ ਸਾਡੇ ਉਹਨੂੰ ਸਿੱਖ ਰਾਜ ਦਾ ਕਨਸੈਪਟ ਤਾਂ ਹੋ ਸਕਦਾ ਹੈ, ਖਾਲਿਸਤਾਨ ਤਾਂ ਜਿਹੜੀ ਹੈ ਉਹ ਇੱਕ ਨੇਸ਼ਨ ਸਟੇਟ ਹੈ, ਉਹਦਾ ਕਨਸੈਪਟ ਹੀ ਨਹੀਂ ਹੈ। ਹੁਣ ਇਹ ਵੀ ਇਵੇਂ ਹੀ ਹੈ ਜਿਵੇਂ ਤੁਸੀਂ ਕੋਈ ਕਿਸੇ ਨੂੰ ਕਹੇ ਕਿ ਭਾਈ ਜਿਹੜੀ ਰੋਟੀ ਹੁੰਦੀ ਹੈ ਉਹ ਤਾਂ ਕਣਕ ਦੀ ਹੁੰਦੀ ਹੈ,
ਜਿਹੜੇ ਚੌਲ ਖਾਂਦੇ ਨੇ ਜਾਂ ਜਿਹੜੇ ਹੁਣ ਜਿਨ੍ਹਾਂ ਦਾ ਆਹਾਰ ਕੋਈ ਹੋਰ ਹੈ, ਮੱਕੀ ਹੈ, ਉਹ ਤਾਂ ਅਸੀਂ ਤਾਂ ਜੀ ਰੋਟੀ ਕਹਿੰਦੇ ਹੀ ਜਿਹੜੀ ਹੈ ਉਹ ਕਣਕ ਦੀ, ਇਹ ਇਵੇਂ ਹੀ ਕਹਿਣ ਵਾਂਗ ਹੈ। ਹੁਣ ਜਦੋਂ ਅਸੀਂ ਰਾਜ ਦੀ ਗੱਲ ਵੀ ਕਰਦੇ ਹਾਂ ਜਾਂ ਪਾਤਸ਼ਾਹੀ ਦਾਅਵੇ ਦੀ, ਰਾਜ ਕਰੇਗਾ ਖਾਲਸਾ ਦੀ ਗੱਲ ਕਰਦੇ ਹਾਂ, ਰਾਜ ਦੀ ਲੋੜ ਇਸੇ ਲਈ ਸੀ ਕਿਉਂਕਿ ਤੁਸੀਂ ਧਾਰਮਿਕ ਤੌਰ 'ਤੇ ਆਜ਼ਾਦੀ ਨਾਲ ਇੱਕ ਸਿਸਟਮ ਦੇ ਵਿੱਚ ਵਿਚਰ ਨਹੀਂ ਸੀ ਸਕਦੇ, ਇਸ ਲਈ ਤੁਹਾਡੀ ਪੋਲੀਟੀਕਲ ਐਂਟੀਟੀ ਸੀ। ਉਹਨਾਂ ਜ਼ਮਾਨਿਆਂ 'ਚ 18ਵੀਂ ਸਦੀ ਦੇ ਵਿੱਚ ਤੁਹਾਡੀ ਪੋਲੀਟੀਕਲ ਹੋਂਦ ਲੜ ਕੇ ਹੀ ਤੁਸੀਂ ਦੁਸ਼ਮਣ ਤੋਂ ਆਪਣਾ ਰਾਜ ਸਥਾਪਿਤ ਕਰ ਸਕਦੇ ਸੀ। ਉਹ ਸਿੱਖਾਂ ਨੇ ਕੀਤਾ, ਮੁਗਲਾਂ ਦੇ ਨਾਲ ਵੀ ਲੜੇ, ਦਰਾ ਖੈਬਰ ਪਾਰ ਦੇ ਹਮਲਾਵਰਾਂ ਨੂੰ ਵੀ ਬਾਹਰ ਧੱਕਿਆ, ਮਰਾਠਿਆਂ ਨੂੰ ਵੀ ਸਾਊਥ 'ਚ ਧੱਕਿਆ। ਜਿਹੜਾ ਰਾਜ ਬਣਾਇਆ ਉਹਦੀਆਂ ਹੱਦਾਂ ਸੀ, ਉਹ ਸਿੱਖ ਰਾਜ ਸੀ, ਸਰਕਾਰੇ ਖਾਲਸਾ ਜੀਓ ਸੀ। ਉਸ ਦੇ ਦਾ ਜਿਹੜਾ ਸਰਕਾਰੇ ਖਾਲਸਾ ਜੀਓ ਦਾ ਮਤਲਬ ਕਿ ਖਾਲਸੇ ਦੀ ਸਰਕਾਰ ਸੀ। ਹੁਣ ਉਦੋਂ ਲਫ਼ਜ਼ ਇਹ ਸਤਾਨਾ ਵਾਲੇ ਤਾਂ ਚੱਲੇ ਨਹੀਂ ਸੀ, ਇਹ ਤਾਂ ਹੁਣ ਆ ਜਾਂਦਾ ਹੈ ਬਾੜ 'ਚ। ਲੇਕਿਨ ਜਦੋਂ ਪ੍ਰੀ 47 ਪੀਰੀਅਡ 'ਚ ਸ਼੍ਰੋਮਣੀ ਕਮੇਟੀ ਨੇ ਮਤਾ ਪਾਸ ਕੀਤਾ ਸੀ ਤਾਂ ਉਹਨਾਂ ਨੇ ਤਾਂ ਲਫ਼ਜ਼ ਖਾਲਿਸਤਾਨ ਹੀ ਇਸਤੇਮਾਲ ਕੀਤਾ ਸੀ। ਕੁਝ ਥਾਵਾਂ 'ਤੇ ਸਿੱਖਸਤਾਨ ਵੀ ਕਿਹਾ ਜਾਂਦਾ ਸੀ। ਅੱਜ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਜ਼ਾਹਰ ਅਸੀਂ ਬਾਉਂਡਰੀਜ਼ ਵਾਲੇ ਮੁਲਕ ਦੀ ਗੱਲ ਕਰਦੇ ਹਾਂ। ਇਸ ਲਈ ਜਿਹੜੇ ਲੋਕ ਬਹੁਤ ਉਤਸ਼ਾਹ ਦੇ ਨਾਲ ਜਿਹੜੇ ਨੇ ਕੋਈ ਹੋਰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਨੂੰ ਮੈਂ ਇਸੇ ਲਈ ਜਦੋਂ ਮੈਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਖਾਲਿਸਤਾਨ ਦੀ ਗੱਲ ਕਰਦਾ ਤਾਂ ਮੈਨੂੰ ਇਸ ਹਕੀਕਤ ਦਾ ਅਹਿਸਾਸ ਹੈ ਕਿ ਅੱਜ ਉਹ ਕਨਸੈਪਟ ਨਹੀਂ ਹੈ ਜੋ 18ਵੀਂ ਸਦੀ 'ਚ ਤੁਸੀਂ ਕਿੱਥੋਂ ਤੱਕ ਘੋੜਾ ਫੇਰ ਲਿਆ, ਤੁਸੀਂ ਰਾਜ ਬਣਾ ਲਿਆ, ਤੁਹਾਡੀਆਂ ਬਾਉਂਡਰੀਜ਼ ਨੇ। ਫਿਰ ਅੱਜ ਜਿਸ ਪੰਜਾਬ ਦੇ ਵਿੱਚ ਅਸੀਂ ਬੈਠੇ ਹਾਂ, ਜਦੋਂ ਇਸ ਦੀ ਗੱਲ ਕਰਦੇ ਹਾਂ, 50,300 ਸਕੁਅਰ ਕਿਲੋਮੀਟਰ ਏਰੀਆ, ਇੱਥੇ ਅਸੀਂ ਫਿਜ਼ੀਕਲੀ ਵੀ ਮੈਜੋਰਿਟੀ 'ਚ ਹੈ। ਕਿਤੇ ਜਿਹੜੀ ਪਾਪੂਲੇਸ਼ਨ 65% ਹੈ, ਕਿਤੇ 70% ਹੈ। ਇਹ ਸਾਰੇ ਦੇ ਔਰ ਉਹਦੇ ਨਾਲ ਲੱਗਦੇ ਜਦੋਂ ਅਸੀਂ ਇਲਾਕੇ ਹਨੂਮਾਨਗੜ੍ਹ, ਸੂਰਤਗੜ੍ਹ, ਗੰਗਾ ਨਗਰ ਜਾਂ ਦੂਜੇ ਜਿਹੜੇ ਨੈਚੁਰਲ ਹਿਲਸ ਦੀ ਗੱਲ ਕਰਦੇ ਤਾਂ ਅਸੀਂ ਨੈਚੁਰਲ ਇੱਕ ਬਾਉਂਡਰੀਜ਼ ਵਾਲੇ ਮੁਲਕ ਦੀ ਗੱਲ ਕਰ ਰਹੇ ਹਾਂ, ਜਿੱਥੇ ਕਿ ਸਿੱਖ ਜਿਹੜੇ ਨੇ ਉਹ ਸੋਵਰਨ ਹੋਣਗੇ। ਹਾਲਾਂਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਬਾਕੀ ਸ਼ਹਿਰੀਆਂ ਨੂੰ ਹਕੂਕ ਨਹੀਂ ਹੋਣਗੇ। ਸੋ ਇਹ ਜਿਹੜੇ ਕੁਝ ਪੜ੍ਹੇ ਲਿਖੇ ਲੋਕ ਜੀ ਸਾਡੇ ਤਾਂ ਇਹ ਨੇਸ਼ਨ ਸਟੇਟ ਦਾ ਕਾਨਸੈਪਟ ਰਾਜ ਕਰੇਗਾ ਖਾਲਸਾ ਹੈ ਜੀ, ਨੇਸ਼ਨ ਨਹੀਂ ਹੈ। ਹੁਣ ਥਰਡ ਪਾਰਟ ਜਿਹੜਾ ਖਾਸ ਤੌਰ 'ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਪ੍ਰੈਜ਼ੀਡੈਂਟ ਜਿਨ੍ਹਾਂ ਨੂੰ 29 ਸਤੰਬਰ ਨੂੰ ਮੁੱਖ ਸੇਵਾਦਾਰ ਦੀ ਸੇਵਾ ਮਿਲੀ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਹਵਾਲੇ ਨਾਲ, ਔਰ ਕਿਸ ਕਿਸਮ ਦੇ ਘਟੀਆ ਜੇ ਯੂਟਿਊਬਰ ਚੈਨਲ ਜਿਨ੍ਹਾਂ 'ਚੋਂ ਕਿਸੇ ਦੀ ਵੀ ਮੈਨੂੰ ਨਹੀਂ ਲੱਗਦਾ ਵੀ ਕਿਸੇ ਦੀ ਕੋਈ ਪੱਤਰਕਾਰੀ ਦੀ ਟ੍ਰੇਨਿੰਗ ਹੈ। ਉਹ ਮਾਈਕ ਦੂਜਾ ਚੁੱਕਦੇ ਨੇ ਜਾ ਕੇ ਉਹ ਅੱਗੇ ਕਰ ਦਿੰਦੇ ਨੇ। ਮੈਨੂੰ ਵੀ ਵੈਸੇ ਇਹ ਲੱਗਦਾ ਵੀ ਇਹ ਜਿਵੇਂ ਇੱਥੇ ਵੀ ਕਿਹਨੂੰ ਇੰਟਰਵਿਊ ਦੇਣਾ ਹੈ ਕਿਹਨੂੰ ਨਹੀਂ, ਇਹਦਾ ਤੁਹਾਡਾ ਇੱਕ ਅੰਦਾਜ਼ ਹੋਣਾ ਚਾਹੀਦਾ। ਔਰ ਮੈਨੂੰ ਯਾਦ ਹੈ ਵੀ 1991 ਤੋਂ ਬਾਅਦ ਜਦੋਂ ਅਸੀਂ ਇੱਥੇ ਪੰਥਕ ਕਮੇਟੀ ਦੇ ਸਪੋਕਸਪਰਸਨ ਦੀ ਸੇਵਾ ਸੰਭਾਲੀ, ਇੱਕ ਬਹੁਤ ਸਿਆਣੇ ਬਜ਼ੁਰਗ, ਜਦੋਂ ਮੈਂ ਐਕਸਪੀਰੀਅੰਸ ਦੀ ਗੱਲ ਕੀਤੀ, ਉਹ ਮੀਡੀਆ ਦੇ ਵਿੱਚ ਵੀ ਸੀ, ਉਹ ਅਦਰਵਾਈਜ਼ ਵੀ ਸਿੱਖੀ ਥਾਟ ਨਾਲ ਜੁੜੇ ਹੋਏ ਸੀ। ਉਹਨਾਂ ਨੇ ਮੈਨੂੰ ਕਿਹਾ, ਬੇਟਾ ਮੇਰੀ ਇੱਕ ਐਡਵਾਈਸ ਹੈ ਤੁਹਾਨੂੰ, ਕਿਉਂਕਿ ਹੁਣ ਇੰਡੀਅਨ ਮੀਡੀਆ, ਇੰਡੀਅਨ ਅਖਬਾਰਾਂ, ਉਹ ਤੁਹਾਨੂੰ ਇੰਟਰਵਿਊ ਕਰਨ ਲਈ ਹੋਣਗੇ। ਇੱਕ ਗੱਲ ਰੱਖੋ ਕਿ ਭਾਈ ਜਿਹਨੇ ਵੀ ਇੰਟਰਵਿਊ ਕਰਨਾ ਉਸ ਨੂੰ ਤੁਸੀਂ ਕਹੋ ਕਿ ਭਾਈ ਜਵਾਬ ਸਵਾਲ ਲਿਖਤੀ ਰੂਪ ਦੇ ਵਿੱਚ ਦਿਓ, ਔਰ ਤੁਸੀਂ ਵੀ ਜਵਾਬ ਲਿਖਤੀ ਰੂਪ 'ਚ ਦਿਓ। ਉਹਨਾਂ ਨੇ ਕਿਹਾ ਵੀ ਇਹਦੇ ਨਾਲ ਤੁਸੀਂ ਦੇਖੋਗੇ ਕਿ ਤੁਹਾਨੂੰ ਇਹ ਕਰਨਗੇ ਹੀ ਨਹੀਂ, ਆਉਣਗੇ ਹੀ ਨਹੀਂ, ਕਿਉਂਕਿ ਇਹਨਾਂ ਨੇ ਇਸ ਲਈ ਤੁਹਾਨੂੰ ਇੰਟਰਵਿਊ ਨਹੀਂ ਕਰਨਾ ਕਿ ਉਹਨਾਂ ਨੇ ਤੁਹਾਡੇ ਜਿਹੜਾ ਕੌਜ਼ ਹੈ ਉਸ ਨੂੰ ਉਹਨਾਂ ਨੇ ਕੋਈ ਪਬਲਿਸਿਟੀ ਦੇਣੀ ਹੈ। ਉਹਨਾਂ ਨੇ ਤੁਹਾਨੂੰ ਨੈਗੇਟ ਕਰਨਾ, ਔਰ ਉਹਦੇ 'ਚ ਨੈਗੇਟ 'ਚ ਤੁਸੀਂ ਕੀ ਜਵਾਬ ਦਿੱਤਾ ਹੈ ਕੀ ਨਹੀਂ ਦਿੱਤਾ, ਕੰਟਰੋਲ ਤਾਂ ਉਹਨਾਂ ਦੇ ਕੋਲ ਹੈ। ਵਾਂਸ ਤੁਸੀਂ ਉਹਨਾਂ ਦੇ ਸਵਾਲ ਲੈਂਦੇ ਹੋ ਔਰ ਤੁਹਾਡੇ ਕੋਲ ਜਵਾਬ ਨੇ, ਫਿਰ ਕੰਟਰੋਲ ਤੁਹਾਡੇ ਕੋਲ ਹੈ। ਔਰ ਇਹ ਬਿਲਕੁਲ ਠੀਕ ਗੱਲ ਸਾਬਤ ਹੋਈ ਕਿ ਬਹੁਤੇ ਪੀਰੀਅਡ ਦੇ ਵਿੱਚ ਕਦੇ ਵੀ ਅਸੀਂ ਬਚੇ ਰਹੇ ਇਹਨਾਂ ਤੋਂ, ਕਿਉਂਕਿ ਇਹਨਾਂ ਨੂੰ ਅਸੀਂ ਮੌਕਾ ਹੀ ਨਹੀਂ ਦਿੱਤਾ ਕਿ ਇਹ ਨੈਗੇਟ ਕਰ ਸਕਣ। ਬੇਸ਼ੱਕ ਉਦੋਂ ਅਜੇ ਸੋਸ਼ਲ ਮੀਡੀਆ ਦਾ ਜ਼ਮਾਨਾ ਨਹੀਂ ਸੀ, ਜਾਂ ਜਿਹੜੇ ਅਦਰਵਾਈਜ਼ ਇੰਟਰਵਿਊ ਮੈਂ BBC ਨੂੰ ਦਿੱਤਾ ਹੈ, BBC ਉਰਦੂ ਸਰਵਿਸ ਨੂੰ ਦਿੱਤਾ ਹੈ, ਵੌਇਸ ਆਫ ਅਮਰੀਕਾ ਨੂੰ ਦਿੱਤਾ ਹੈ, ਵਾਸ਼ਿੰਗਟਨ ਪੋਸਟ ਨੂੰ ਦਿੱਤੇ, ਲੇਕਿਨ ਇਹਨਾਂ ਤੋਂ ਜਾਨ ਛੁੱਟੀ ਰਹੀ। ਈਵਨ ਇੰਡੀਆ ਅਬਰੋਡ ਦੇ ਉਸ ਵੇਲੇ ਇੱਕ ਸ਼੍ਰੀਲੰਕਨ ਮੂਲ ਦਾ ਸੀ ਇੰਟਰਵਿਊਰ, ਉਹਨੇ ਅਜ਼ੀਜ਼ ਹਨੀਫਾ, ਉਹ ਕਦੇ ਕਦੇ ਪ੍ਰੋ ਸਿੱਖ ਗੱਲ ਵੀ ਕਰਦਾ ਸੀ। ਉਹਨੂੰ ਉਹਨਾਂ ਨੇ ਇੱਕ ਵਾਰੀ ਕਿਹਾ ਹੋਣਾ ਇੰਡੀਅਨਸ ਨੇ ਜਾਂ ਦੂਜੇ ਅੱਗੇ ਲਾਇਆ, ਉਹਨੂੰ ਵੀ ਉਹ ਕਹਿੰਦਾ ਜੀ ਨਹੀਂ ਮੈਂ ਤਾਂ ਆਈ ਡੋਂਟ ਡੂ ਦੈਟ, ਮੈਂ ਕਿਹਾ ਜੀ ਫਿਰ ਵੀ ਡੋਂਟ ਡੂ ਦੈਟ ਕਿ ਵੀ ਅਸੀਂ ਜਿਹੜਾ ਅਦਰਵਾਈਜ਼ ਕਰੀਏ। ਸੋ ਮੈਂ ਸਮਝਦਾ ਵੀ ਇਹ ਜਿਹੜੇ ਬਹੁਤ ਸਾਰੇ ਇਸ ਕਿਸਮ ਦੇ ਉਹਨਾਂ ਨੇ ਕਿਸ ਕਿਸਮ ਦਾ ਕਨਫਿਊਜ਼ਨ ਪੈਦਾ, ਕਿਉਂਕਿ ਹੁਣ ਇਹਨਾਂ ਨੂੰ ਲੱਗਦਾ ਵੀ ਇਹ ਜਿਹੜੀ ਅੰਮ੍ਰਿਤ ਛਕਣ ਦੀ ਕਾਲ ਹੈ
ਪੰਜਾਬ ਦੇ ਹੱਕਾਂ ਦੀ ਗੱਲ ਹੈ, ਪਾਤਸ਼ਾਹੀ ਦਾਅਵੇ ਦੀ ਗੱਲ ਹੈ, ਮੇਨ ਸਟਾਂਸ ਤਾਂ ਇਹ ਹੈ। ਲੇਕਿਨ ਅੰਮ੍ਰਿਤਪਾਲ ਸਿੰਘ ਹੋਰ ਨੂੰ ਉਹ ਉਲਝਾ ਰਹੇ ਨੇ ਜੀ, ਕਿਹੜਾ ਅੰਮ੍ਰਿਤ ਜਿਹਨੇ ਨਹੀਂ ਛਕਿਆ ਉਹਨੂੰ ਸੱਚਖੰਡ 'ਚ ਥਾਂ ਮਿਲੇਗੀ ਕਿ ਨਹੀਂ ਮਿਲੇਗੀ। ਹੁਣ ਉਹ ਕੋਈ ਜਿਹੜਾ ਉਹਨੇ ਠੀਕ ਹੈ, ਉਹਨੇ ਕਿਹਾ ਮੈਂ ਥੋੜ੍ਹੀ ਦਰਵਾਜ਼ਾ ਖੋਲ੍ਹਣਾ, ਕਿਹਦਾ ਕੀ। ਲੇਕਿਨ ਉਹਨਾਂ ਦਾ ਇਹ ਕਰਨਾ, ਇਹ ਲੋਕਾਂ ਨੂੰ ਇੱਕ ਪਾਸੇ ਡਰਾਉਣ ਲਈ ਕਿ ਵੀ ਇਹ ਦੇਖ ਲਓ ਜੇ ਇੱਦਾਂ ਦਾ ਫਿਊਚਰ ਦਾ ਹਰ ਇੱਕ ਨੂੰ ਜਿਹੜਾ ਉਹ ਇਸ ਡਿਸਪਲਿਨ 'ਚੋਂ ਲੰਘਣਾ ਪਏਗਾ। ਹੁਣ ਇਸੇ ਤਰੀਕੇ ਨਾਲ ਇੱਕ ਕਲਾਸ ਦੂਜੀ ਆ ਜਾਂਦੀ ਹੈ ਜਿਹੜੀ ਉਸ ਸਾਰੇ ਨੂੰ ਸਿੱਖ ਪਰਸਪੈਕਟਿਵ ਨੂੰ ਨੈਗੇਟ ਕਰਨ ਦੀ, ਕਿੱਥੋਂ ਆ ਗਏ, ਕੌਣ ਆ ਗਿਆ, ਉੱਤੋਂ ਹੈਲੀਕਾਪਟਰ ਬਾਬਾ ਆ ਗਿਆ, ਦੁਬਈ ਤੋਂ ਆ ਗਿਆ, ਉਹ ਤਾਂ ਲੱਗੇ ਹੀ ਹੋਏ ਨੇ। ਫਿਰ ਜਿਹੜੇ ਖੁਦ ਫੇਲ ਹੋਏ ਇਵੈਂਚੁਅਲੀ, ਜਿਸ ਗੱਲ ਨੂੰ ਉਹ ਲੈ ਕੇ ਤੁਰੇ ਸੀ ਉਹਨੂੰ ਪੁਗਾ ਨਹੀਂ ਸਕੇ, ਉਹਨਾਂ ਨੂੰ ਜਾ ਕੇ ਇੰਟਰਵਿਊ ਕਰਦੇ ਨੇ। ਪਹਿਲਾਂ ਉਹਨਾਂ ਨੂੰ ਕਰਦੇ ਨੇ ਜੀ ਦੱਸੋ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ, ਇਸ ਇਸ਼ੂ 'ਤੇ ਕੀ ਹੈ। ਉਹ ਅੱਧਿਓਂ ਜ਼ਿਆਦਾ ਮੈਂਟਲੀ ਸਿੱਖ ਹੋਏ ਨੇ ਫਰਸਟ੍ਰੇਸ਼ਨ ਦੇ ਵਿੱਚ, ਜਿਨ੍ਹਾਂ ਨੂੰ ਔਰ ਮੈਂ ਅੱਜ ਹੀ ਇੱਕ ਬਾਲਟੀਮੋਰ ਵੀਰ ਨਾਲ ਗੱਲ ਹੋ ਰਹੀ ਸੀ, ਉਹਨਾਂ ਨੇ ਕਿਸੇ ਬਾਰੇ ਪੁੱਛਿਆ ਵੀ ਇਹਦੇ ਬਾਰੇ, ਮੈਂ ਕਿਹਾ ਜੀ ਮੈਂਟਲੀ ਸਿੱਖ ਹੈ ਔਰ ਇਸ ਕਿਸਮ ਦੇ ਲੋਕ ਜਿਹੜੇ ਨੇ। ਔਰ ਮੈਂ ਕਿਹਾ ਇਵੇਂ ਹੀ ਹੁੰਦਾ ਹੈ ਜਿਵੇਂ ਜਿਹੜੇ ਲੋਕ ਪੋਜ਼ਿਟਿਵ ਢੰਗ ਨਾਲ ਅਟੈਂਸ਼ਨ ਨਾ, ਮੈਂ ਕਿਹਾ ਕਦੇ ਸਾਈਕੀ ਪੜ੍ਹੋ, ਜਿਹੜੇ ਬੱਚੇ ਮਿਸਚਿਫ ਕਰਦੇ ਨੇ ਕਿਉਂ ਕਰਦੇ ਨੇ, ਤੁਹਾਨੂੰ ਸਾਈਕੋਲੋਜਿਸਟ ਦੱਸਣਗੇ ਵੀ ਇਸ ਲਈ ਕਿ ਉਹ ਅਟੈਂਸ਼ਨ ਸੀਕਰ ਨੇ, ਉਹਨਾਂ ਨੂੰ ਤੁਸੀਂ ਪ੍ਰੋਪਰ ਅਟੈਂਸ਼ਨ ਅਦਰਵਾਈਜ਼ ਨਹੀਂ ਦਿੰਦੇ, ਜਦੋਂ ਮਿਸਚਿਫ ਕਰਦੇ ਨੇ ਤੁਹਾਡਾ ਧਿਆਨ ਖਿੱਚਦੇ ਨੇ। ਸੋ ਮੈਂ ਕਿਹਾ ਵੀ ਇਹ ਕਲਾਸ ਜਿਹੜੀ ਨੈਗੇਟਿਵ, ਕਿਉਂਕਿ ਪੋਜ਼ਿਟਿਵ ਲਾਈਨ ਦੇ ਵਿੱਚ ਇਹ ਕਿਤੇ ਨਾ ਕਿਤੇ ਡਿੱਗ ਪਏ ਜਾਂ ਨਹੀਂ ਤੁਰ ਸਕੇ ਜਾਂ ਗੁਰੂ ਨੇ ਵਡਿਆਈ ਨਹੀਂ ਦਿੱਤੀ ਉਸ ਲੈਵਲ ਦੀ, ਤੇ ਇਹ ਹੁਣ ਨੈਗੇਟ ਕਰਕੇ, ਨਾ ਪੱਖੀ ਗੱਲਾਂ ਕਰਕੇ ਜਿਹੜਾ ਉਹ ਅਟੈਂਸ਼ਨ ਸੀਕਰ ਬਣੇ ਹੋਏ ਨੇ। ਸੋ ਇਹਨਾਂ ਨੂੰ ਜਿੰਨਾ ਇਗਨੋਰ ਕੀਤਾ ਜਾਏ ਉਨਾ ਬਿਹਤਰ ਹੈ। ਸੋ ਮੈਂ ਸਮਝਦਾ ਵੀ ਜਿਵੇਂ ਵੀਰ ਭੁਪਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਵੀ ਇਸ ਵੇਲੇ ਇਹ ਜਿਹੜਾ ਸਾਰਾ ਕੰਮ ਚੱਲ ਰਿਹਾ ਹੈ, ਇੱਕ ਪਾਸੇ TRP ਵਧਾਉਣ ਵਾਲੇ ਨੇ, ਪਰ ਇਹ ਵੀ ਕਿਤੇ ਨਾ ਕਿਤੇ ਏਜੰਸੀਆਂ ਦੀ ਖੇਡ ਰਹੇ ਨੇ। ਇੱਕ ਪਾਸੇ ਕੱਟੜਵਾਦ ਦਾ ਖੌਫ ਖੜਾ ਕੀਤਾ ਜਾ ਰਿਹਾ ਹੈ, ਇੱਕ ਪਾਸੇ ਜਿਹੜਾ ਇਸ ਨੂੰ ਬੀਤਾ ਕਾਲਾ ਯੁੱਗ ਤੇ ਫਲਾਣੇ ਢਮਕੇ ਦੇ ਨਾਲ ਜੋੜ ਕੇ ਤਾਂ ਕਿ ਲੋਕਾਂ ਨੂੰ ਖੌਫਜ਼ਦਾ ਕਰਨ ਦਾ। ਔਰ ਅਲਟੀਮੇਟਲੀ ਜਿਹੜੀ ਹੈ ਇਹ ਘੇਰਾਬੰਦੀ ਹੋ ਰਹੀ ਹੈ ਉਹਨਾਂ ਲੋਕਾਂ ਦੀ, ਉਹਨਾਂ ਨੌਜਵਾਨਾਂ ਦੀ ਜਿਹੜੇ ਪੰਜਾਬ ਦੇ ਵਿੱਚ ਪਾਤਸ਼ਾਹੀ ਦਾਵਾ, ਖਾਲਿਸਤਾਨ ਦੀ ਗੱਲ ਨੂੰ ਅੱਗੇ ਤੋਰ ਸਕਦੇ ਨੇ, ਜਿਨ੍ਹਾਂ 'ਚ ਪੋਟੈਂਸ਼ੀਅਲ ਹੈ, ਜਿਨ੍ਹਾਂ 'ਚ ਇਮਾਨਦਾਰੀ ਹੈ। ਇਹ ਫਸਲ ਨੂੰ ਪੱਕਣ ਤੋਂ ਪਹਿਲਾਂ ਹੀ ਜਿਹੜਾ ਹੈ ਉਹ ਕੱਚੀ ਵੱਢਣਾ ਚਾਹੁੰਦੇ ਨੇ। ਔਰ ਮੈਂ ਆਪਣੇ ਵੀਰਾਂ ਨੂੰ ਵੀ, ਜਿਹੜੇ ਭੈਣਾਂ ਨੂੰ ਵੀ ਜਿਹੜੇ ਇਸ ਫੀਲਡ 'ਚ ਉੱਥੇ ਨੇ, ਕਿ ਬਹੁਤ ਕੌਸ਼ਨ ਦੀ ਲੋੜ ਹੈ। ਸਿਰਫ ਇਸ ਕਰਕੇ ਵੀ ਕਿਤੇ ਤੁਹਾਡੀ ਖਬਰ ਲੱਗ ਜਾਂਦੀ ਹੈ ਜਾਂ ਕਿਤੇ TRP ਵਾਲਾ ਜਿਹੜਾ ਬੜਾ ਪੋਪੂਲਰ ਹੈ, ਤੁਹਾਨੂੰ ਇੰਨੇ ਲੱਖ ਲੋਕਾਂ ਨੇ ਦੇਖਿਆ, ਇਸ ਦੌੜ 'ਚ ਨਾ ਆਓ। ਆਪਣੇ ਆਪ ਨੂੰ ਬਿਹਤਰ ਹੋਏਗਾ ਵੀ ਘੱਟ ਤੋਂ ਘੱਟ ਜਿਹੜਾ ਇਸ ਕਿਸਮ ਦੇ ਲੋਕਾਂ ਦੇ ਨਾਲ ਇੰਟਰੈਕਟ ਕਰੋ। ਤੁਹਾਡੀਆਂ ਸਟੇਟਮੈਂਟਸ, ਇਸ਼ੂਜ਼, ਪ੍ਰੋਗਰਾਮ ਤੁਹਾਡੇ ਫੋਕਸਡ ਹੋਣ, ਸਟੇਟਮੈਂਟਸ ਤੁਹਾਡੀਆਂ ਪ੍ਰੋਪਰ ਇੱਕ ਮੀਡੀਆ ਸੈਂਟਰ ਕਾਇਮ ਕਰੋ ਜਿਹਦੇ ਤੋਂ ਪ੍ਰੋਪਰ ਪ੍ਰੈਸ ਰਿਲੀਜ਼ ਹੋਏ, ਇੱਕ ਪ੍ਰੋਪਰ ਉਸ ਨੈਟਵਰਕ ਨਾਲ ਡੀਲ ਕਰਨ ਵਾਲੀ ਤੁਹਾਡੀ ਟੀਮ ਹੋਏ। ਅਦਰਵਾਈਜ਼ ਹਨੇਰੇ ਸਵੇਰੇ ਪਹਿਲਾਂ ਇਸ ਕਿਸਮ ਦਾ ਕਰਾਉਣਗੇ, ਫਿਰ ਉਹਨੂੰ ਹੀ ਆਧਾਰ ਬਣਾ ਕੇ ਝੂਠੇ ਕੇਸ ਬਣਾਉਣਗੇ ਔਰ ਫਿਰ ਜਿਹੜੀ ਵੀ ਐਕਟੀਵਿਟੀ ਹੈ ਉਸ ਦੇ ਉੱਤੇ ਫੁੱਲ ਸਟਾਪ ਲਾਉਣਗੇ। ਮੈਂ ਟੌਪਿਕ ਤਾਂ ਨਹੀਂ ਡਿਸਕਸ ਕਰਦਾ, ਲੇਕਿਨ ਗੁਰਬਾਣੀ ਵਿਚਾਰ, ਕਿਉਂਕਿ ਜਿਸ ਕਿਸਮ ਦਾ ਮਾਹੌਲ ਅੱਜ ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਜਿਸ ਘਟਨਾ ਦਾ ਜ਼ਿਕਰ ਕੀਤਾ ਉਸ ਨੂੰ ਲੈ ਕੇ ਵੀ, ਔਰ ਅੱਜ ਜਦੋਂ ਮੈਂ ਗੁਰਬਾਣੀ ਸ਼ਬਦ ਵੀ ਸ੍ਰੀ ਰਾਗ ਦਾ ਦੇਖ ਰਿਹਾ ਸੀ ਤੇ ਅਲਟੀਮੇਟ ਟਰੂਥ ਕਿ ਤੁਰ ਸਾਰਿਆਂ ਨੇ ਜਾਣਾ, ਇਸ ਦੇ ਉੱਤੇ ਇਹ ਬੇਸਡ ਸੀ। ਸ੍ਰੀ ਰਾਗ ਮਹੱਲਾ ਪਹਿਲਾ, ਘਰ ਦੂਜਾ, ਮੁਕਾਮ ਕਰ ਘਰ ਬੈਸਣਾ, ਨਿਤ ਚੱਲਣਾ ਕੀ ਧੋਖ, ਮੁਕਾਮ ਤਾਂ ਪਰ ਜਾਣੀਏ ਜਾ ਰਹਿ ਨਿਹਚਲ ਲੋਕ, ਦੁਨੀਆ ਕੈਸ ਮੁਕਾਮੇ, ਕਰ ਸਿਦਕ ਕਰਨੀ ਖਰਚ ਬਾਂਧੋ, ਲਾਗ ਰਹੋ ਨਾਮੇ ਰਹਾਓ। ਕਿ ਇਹ ਦੁਨੀਆ ਚਲਾਏਵਾਨ ਹੈ, ਚਲੰਤ ਹੈ, ਨਾ ਰਹਿਣ ਵਾਲੀ ਹੈ। ਅਲਟੀਮੇਟ ਮੁਕਾਮ ਹੁੰਦਾ ਹੈ ਪੱਕਾ ਠਿਕਾਣਾ, ਕਿ ਪੱਕਾ ਠਿਕਾਣਾ ਸਾਡਾ ਰੱਬ ਦਾ ਘਰ ਹੈ, ਰੱਬ ਦੀ ਦਰਗਾਹ ਹੈ। ਦੁਨੀਆ ਕੈਸ ਮੁਕਾਮੇ, ਕਿ ਜਿਹੜੇ ਲੋਕ ਦੁਨੀਆ ਨੂੰ ਪੱਕੀ ਠੌਰ ਸਮਝ ਕੇ ਆਪਣਾ ਸਾਰਾ ਫੋਕਸ ਹੀ ਇਸ 'ਤੇ ਰੱਖਦੇ ਨੇ, ਉਹਨਾਂ ਨੂੰ ਇਹ ਸਵਾਲ ਪੁੱਛਿਆ ਕਿ ਇਹ ਕਿਹੋ ਜਿਹਾ ਮੁਕਾਮ ਹੈ। ਜੇ ਇਹ ਪੱਕਾ ਮੁਕਾਮ ਹੁੰਦਾ ਦੁਨੀਆ ਕੈਸ ਮੁਕਾਮੇ, ਉਹਨਾਂ ਨੇ ਕਿਹਾ ਵੀ ਨਹੀਂ, ਇਹ ਪੱਕਾ ਮੁਕਾਮ ਨਹੀਂ ਹੈ। ਕਰ ਸਿਦਕ ਕਰਨੀ ਖਰਚ ਬਾਧੋ, ਕਿ ਜ਼ਿੰਦਗੀ ਨੂੰ ਜੀ ਸਿਦਕ ਦੀ ਸਿਦਕ ਰੱਖ ਕੇ
ਆਪਣੇ ਜੀਵਨ ਦੇ ਅੰਦਰ ਤੇਰੇ ਸਿਦਕ ਦੀ ਕਰਨੀ ਹੋ, ਇਹੀ ਤੇਰਾ ਖਰਚ ਹੋਏਗਾ ਜਿਹੜਾ ਤੂੰ ਅੱਗੇ ਦੀ ਯਾਤਰਾ ਦੇ ਲਈ, ਜਿੱਥੇ ਤੇਰਾ ਅਸਲ ਮੁਕਾਮ ਹੈ, ਇਹ ਤੇਰਾ ਪਹਾੜਾ ਹੈ ਰਸਤੇ ਦਾ। ਕਰ ਸਿਦਕ ਕਰਨੀ ਖਰਚ ਬਾਂਧੋ, ਲਾਗ ਰਹੋ ਨਾਮੇ। ਔਰ ਇਹ ਜਿਹੜਾ ਖਰਚ ਬੰਨ੍ਹਣਾ ਹੈ, ਇਹ ਨਾਮ ਦੇ ਨਾਲ ਜੁੜਨਾ ਹੈ, ਨਾਮ ਦੇ ਨਾਲ ਲੱਗਣਾ ਹੈ। ਮੁਕਾਮ ਕਰ ਕਰ ਬੈਸਣਾ, ਨਿਤ ਚੱਲਣਾ ਕੀ ਧੋਖ। ਕਿ ਵੀ ਇੱਕ ਪਾਸੇ ਜਦੋਂ ਅਸੀਂ ਸਮਝਦੇ ਹਾਂ ਵੀ ਦੁਨੀਆ ਸਾਡਾ ਠਿਕਾਣਾ ਹੈ, ਪਰ ਇੱਕ ਅੰਦਰ ਧੁੱਕੀ ਤਾਂ ਲੱਗੀ ਰਹਿੰਦੀ ਹੈ ਵੀ ਤੁਰ ਜਾਣਾ। ਇਹ ਬੜਾ ਟੈਂਪਰੇਰੀ ਹੈ ਦੁਨੀਆ, ਮੁਕਾਮੇ ਫਾਨੀ, ਤਹਿਕੀਕ ਦਿਲਦਾਨੀ, ਮਮ ਸਰ ਮੂਏ ਅਜ਼ਰਾਇਲ ਗ੍ਰਿਫਤੇ ਦਿਲ ਹੀਚ ਨਾਦਾਨੀ। ਕਿ ਸਾਡੇ ਸਾਰਿਆਂ ਦੇ ਸਿਰਾਂ ਦੇ ਵਾਲ ਮੌਤ ਦੇ ਫਰਿਸ਼ਤੇ ਅਜ਼ਰਾਇਲ ਨੇ ਫੜੇ ਹੋਏ ਨੇ। ਔਰ ਦੁਨੀਆ ਮੁਕਾਮੇ ਫਾਨੀ, ਇਹ ਤਾਂ ਫਾਨੀ ਹੈ, ਜਾਣ ਵਾਲੀ ਹੈ, ਖਤਮ। ਮੁਕਾਮ, ਇਹਦੇ 'ਚ ਵੀ ਸ਼ਬਦ ਇਸਤੇਮਾਲ ਗੁਰੂ ਨਾਨਕ ਸਾਹਿਬ ਨੇ ਕੀਤਾ। ਮੁਕਾਮ ਤਾਂ ਪਰ ਜਾਣੀਏ ਜਾਂ ਰਹਿ ਨਿਹਚਲ ਲੋਕ। ਮੁਕਾਮ ਤਾਂ ਉਹਨੂੰ ਹੀ ਕਿਹਾ ਜਾ ਸਕਦਾ ਹੈ ਜਿੱਥੇ ਹਮੇਸ਼ਾ ਪੱਕਾ ਟਿਕਾਣਾ ਹੁੰਦਾ ਹੈ। ਨਿਹਚਲ ਲੋਕ ਜੋਗੀ ਤਾਂ ਆਸਣ ਕਰ ਬਹਿ, ਮੁੱਲਾ ਬਹਿ ਮੁਕਾਮ, ਪੰਡਤ ਵਖਾਣੈ ਪੋਥੀਆਂ, ਸਿੱਧ ਬਹਿ ਦੇਵ ਸਥਾਨ। ਕਿ ਜੋਗੀ ਜਿਸ ਆਸਣ ਤੇ ਬਹਿੰਦਾ ਹੈ ਯੋਗ ਕਰਨ ਦੇ ਲਈ, ਤਾੜੀ ਲਾਉਣ ਲਈ, ਯੋਗ ਸਾਧਨਾ ਲਈ, ਉਹ ਸਮਝਦਾ ਸ਼ਾਇਦ ਇਹੀ ਮੇਰਾ ਪੱਕਾ ਮੁਕਾਮ ਹੈ, ਪਰ ਉਹ ਵੀ ਤੁਰ ਜਾਂਦਾ ਹੈ। ਇਸੇ ਤਰ੍ਹਾਂ ਜਿਸ ਮਸੀਤ ਦੇ ਵਿੱਚ ਮੁੱਲਾ ਨਮਾਜ਼ ਪੜ੍ਹਾਉਂਦਾ, ਉਹ ਸਮਝਦਾ ਕਿ ਭਾਈ ਇਹ ਮੁਕਾਮ ਮੇਰਾ ਪੱਕਾ ਹੈ। ਤੁਰ ਮੁੱਲਾ ਨੇ ਵੀ ਜਾਣਾ, ਤੁਰ ਜੋਗੀ ਨੇ ਵੀ ਜਾਣਾ। ਪੰਡਤ ਵਖਾਣੈ ਪੋਥੀਆਂ, ਸਿੱਧ ਬਹਿ ਦੇਵ ਸਥਾਨ। ਕਿ ਪੰਡਤ ਵੇਦ ਸ਼ਾਸਤਰ ਸਿਮਰਤੀਆਂ ਖੋਲ੍ਹ ਕੇ ਬਹਿ ਜਾਂਦੇ ਨੇ, ਉਹ ਸਮਝਦੇ ਨੇ ਵੀ ਉਹਨਾਂ ਨੇ ਇਵੇਂ ਹੀ ਉਪਦੇਸ਼ ਦੇਈ ਜਾਣ, ਪਰ ਉਹਨਾਂ ਦਾ ਵੀ ਉਹ ਮੁਕਾਮ ਕੱਚਾ ਹੀ ਹੈ। ਅਲਟੀਮੇਟਲੀ ਉਹਨਾਂ ਨੇ ਜਾਣਾ। ਸਿੱਧ ਬਹਿ ਦੇਵ ਸਥਾਨ, ਜਿਹੜੇ ਸਿੱਧ ਨੇ ਉਹ ਮੰਦਰਾਂ ਦੇ ਵਿੱਚ, ਦੇਵ ਸਥਾਨ ਜਿਹਨੂੰ ਦੇਵਤਿਆਂ ਦਾ ਸਥਾਨ ਕਹਿੰਦੇ ਨੇ, ਉਹਦੇ 'ਚ ਬਹਿ ਕੇ ਉਪਦੇਸ਼ ਕਰਦੇ ਨੇ। ਸੁਰ ਸਿੱਧ ਗਣ ਗੰਧਰਵ ਮੁਨ ਜਨ, ਸ਼ੇਖ ਪੀਰ ਸਲਾਰ, ਦਰ ਕੂਚ ਕੂਚਾ ਕਰ ਗਏ, ਅਵਰੇ ਵੀ ਚੱਲਣ ਹਾਰ। ਸੁਰ ਦੇਵਤਿਆਂ ਨੂੰ ਕਹਿੰਦੇ ਨੇ, ਸਿੱਧ ਜ਼ਾਹਰ ਹੈ ਜਿਨ੍ਹਾਂ ਨੇ ਸਿੱਧੀ ਹਾਸਲ ਕੀਤੀ ਹੈ। ਗਣ ਜਿਹੜੇ ਸ਼ਿਵ ਜੀ ਦੇ ਉਪਾਸ਼ਕ ਨੇ, ਉਹਨਾਂ ਨੂੰ ਗਣ ਕਿਹਾ ਜਾਂਦਾ ਹੈ। ਗੰਧਰਵ ਨੇ ਜਿਹੜੇ ਦੇਵਤਿਆਂ ਦੇ ਰਾਗੀ ਨੇ, ਉਹਨਾਂ ਦੇ ਲਈ ਲਫ਼ਜ਼ ਗੰਧਰਵ ਹੁੰਦਾ ਹੈ। ਮੁਨੀ ਤੇ ਜਨ ਸ਼ੇਖ ਜਿਹੜੇ ਜ਼ਾਹਰ ਹੈ ਇਸਲਾਮ ਦੇ ਵਿੱਚ ਉੱਚਾ ਰੁਤਬਾ ਰੱਖਣ ਵਾਲੇ। ਪੀਰ ਤੇ ਸਲਾਰ ਹੁੰਦਾ ਅਫਸਰ, ਅਸੀਂ ਜਦੋਂ ਕਹਿੰਦੇ ਸਿਪਾਹ ਸਲਾਰ, ਦੁਨਿਆਵੀ ਮੁਕਾਮ। ਸੋ ਇਹਨਾਂ ਸਾਰਿਆਂ ਨੂੰ ਕਹਿ ਕੇ ਗੁਰੂ ਸਾਹਿਬ ਨੇ ਕਿਹਾ ਦਰ ਕੂਚ ਕੂਚਾ ਕਰ ਗਏ, ਅਵਰੇ ਵੀ ਚੱਲਣ। ਕਿ ਇਹ ਸਾਰੇ ਹੀ ਸੁਰ ਸਿੱਧ ਗਣ ਗੰਧਰਵ ਮੁਨੀ ਜਨ ਸ਼ੇਖ ਪੀਰ ਸਲਾਰ ਸਾਰੇ ਹੀ ਤੁਰ ਗਏ ਇਸ ਦੁਨੀਆ ਤੋਂ ਆਪਣੀ ਵਾਰੋ ਵਾਰੀ, ਅਵਰੇ ਵੀ ਚੱਲਣਾ। ਹੋਰ ਵੀ ਜਿਹੜੇ ਨੇ ਸਭ ਨੇ ਤੁਰ ਜਾਣਾ। ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ, ਘੜੀ ਮੋਹਤ ਕੇ ਚੱਲਣਾ, ਦਿਲ ਸਮਝ ਤੂੰ ਵੀ ਪਹੁੰਚ। ਸੁਲਤਾਨ ਬਾਦਸ਼ਾਹ, ਖਾਨ ਖਾਨ ਬਹਾਦਰ ਬੜਾ, ਮਲੂਕ ਇਹ ਵੀ ਰਾਜੇ ਨੂੰ ਕਹਿੰਦੇ ਨੇ, ਉਮਰੇ ਬਹੁਤ ਅਮੀਰ ਆਦਮੀ ਔਰ ਪ੍ਰਭਾਵਸ਼ਾਲੀ ਆਦਮੀ, ਗਏ ਕਰ ਕਰ ਕੂਚ। ਕਿ ਇਹ ਸਾਰੇ ਵੀ ਬਾਦਸ਼ਾਹ, ਸੁਲਤਾਨ, ਉਮਰੇ, ਖਾਨ ਸਭ ਇਸ ਦੁਨੀਆ ਤੋਂ ਤੁਰ ਗਏ। ਘੜੀ ਮੋਹਤ ਕੇ ਚੱਲਣਾ, ਮੋਹਤ ਕਹਿੰਦੇ ਨੇ 2 ਘੜੀਆਂ ਨੂੰ। ਇੱਕ ਘੜੀ 24 ਮਿੰਟ ਦੀ ਹੁੰਦੀ ਹੈ, ਮੋਹਤ 48 ਮਿੰਟ ਦੀ। ਕਿ ਭਾਈ ਅਲਟੀਮੇਟਲੀ ਤੇਰਾ ਵੀ ਤੂੰ ਸਮਝ ਕੇ ਆ ਘੜੀਆਂ 2 ਘੜੀਆਂ 'ਚ ਤੇਰੀ ਵੀ ਵਾਰੀ ਆ ਸਕਦੀ ਹੈ। ਦਿਲ ਸਮਝ ਤੂੰ ਵੀ ਪਹੁੰਚ। ਕਿ ਭਾਈ ਤੇਰੀ ਵੀ ਜਿਹੜੀ ਹੈ ਉਹ ਟਿਕਾਣਾ ਅਲਟੀਮੇਟਲੀ ਉਹੀ ਹੋਏਗਾ। ਸ਼ਬਦਾ ਮਾਹੇ ਵਖਾਣੀ ਹੈ, ਵਿਰਲਾ ਤਾਂ ਬੂਝੈ ਕੋਏ, ਨਾਨਕ ਵਖਾਣੈ ਬੇਨਤੀ, ਜਲ ਥਲ ਮਹੀਲ ਸੋਏ। ਕਿ ਨਾ ਤਾਂ ਇਸ ਨੂੰ ਤੁਸੀਂ ਸ਼ਬਦਾਂ ਦੇ ਵਿੱਚ ਬਿਆਨ ਕਰ ਸਕਦੇ ਹੋ ਇਸ ਅਲਟੀਮੇਟ ਹਕੀਕਤ ਨੂੰ, ਔਰ ਵਿਰਲੇ ਨੇ ਜਿਹੜੇ ਇਹਨੂੰ ਸਮਝ ਸਕਦੇ ਨੇ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਭਾਈ ਮੇਰੀ ਤਾਂ ਇਹ ਅਰਜ਼ੋਈ ਹੈ ਕਿ ਉਸ ਵਾਹਿਗੁਰੂ ਦੇ ਨਾਲ ਜੁੜੋ ਜਿਹੜਾ ਜਲ ਥਲ ਮਹੀਲ। ਜਲ ਹੈ, ਪਾਣੀ ਦੇ ਵਿੱਚ ਵੀ ਹੈ, ਇਸ ਧਰਤੀ ਤੇ ਵੀ ਹੈ। ਮਹੀਲ ਸਪੇਸ ਹੈ, ਪੁਲਾੜ ਦੇ ਵਿੱਚ ਵੀ ਹੈ, ਕਿ ਉਸ ਦੇ ਵਿੱਚ ਉਹ ਵਸਿਆ ਹੋਇਆ। ਅੱਲਾਹ ਅਲਖ ਅਗਮ ਕਾਦਰ, ਕਰਨਹਾਰ ਕਰੀਮ, ਸਭ ਦੁਨੀ ਆਵਣ ਜਾਵਣੀ, ਮੁਕਾਮ ਏਕ ਰਹੀਮ। ਕਿ ਉਹ ਅੱਲਾਹ ਰੱਬ ਹੈ, ਅਲਖ, ਉਸ ਨੂੰ ਲਖਿਆ ਨਹੀਂ ਜਾ ਸਕਦਾ, ਬਿਆਨ ਨਹੀਂ ਜਾ ਕੀਤਾ। ਅਗਮ, ਉਹਨੂੰ ਦੇਖਿਆ ਨਹੀਂ ਜਾ ਸਕਦਾ। ਉਹ ਕਾਦਰ, ਕੁਦਰਤ ਦਾ ਸਿਰਜਣਹਾਰ। ਜਦੋਂ ਅਸੀਂ ਕਹਿੰਦੇ ਹਾਂ ਕਾਦਰੇ ਕੁਦਰਤ, ਜਿਹਨੇ ਕੁਦਰਤ ਬਣਾਈ ਉਹ ਕਾਦਰ ਹੈ। ਉਹ ਕਰਨਹਾਰ ਹੈ, ਉਹ ਕਰੀਮ, ਉਹ ਬਖਸ਼ਣਹਾਰ ਹੈ। ਉਹਦੇ ਕੋਲ ਹੀ ਕਰਮ ਹੈ, ਕਰਮ ਕਰਨ ਵਾਲਾ, ਬਖਸ਼ਿਸ਼ ਕਰਨ ਵਾਲਾ, ਉਹ ਕਰੀਮ ਹੈ। ਸਭ ਦੁਨੀਆ ਆਵਣ ਜਾਵਣੀ, ਇਹ ਸਾਰੀ ਦੁਨੀਆ ਆਉਣ ਜਾਣ ਵਾਲੀ ਹੈ। ਮੁਕਾਮ ਏਕ ਰਹੀਮ, ਰਹੀਮ ਹੈ ਰਹਿਮ ਕਰਨ ਵਾਲਾ, ਦਇਆ ਕਰਨ ਵਾਲਾ। ਕਿ ਉਹੀ ਵਾਹਿਗੁਰੂ ਹੈ ਰਹਿਮ ਕਰਨ ਵਾਲਾ, ਜਿਹਦਾ ਪੱਕਾ ਟਿਕਾਣਾ ਹੈ।
ਬਾਕੀ ਸਾਰੀ ਦੁਨੀਆ ਆਉਣ ਜਾਣ ਵਾਲੀ ਹੈ। ਮੁਕਾਮ ਤਿਸ ਨੂੰ ਆਖੀਐ ਜਿਸ ਸਿਸ ਨਾ ਹੋਵੀ ਲੇਖ, ਅਸਮਾਨ ਧਰਤੀ ਚਲ ਸੀ ਮੁਕਾਮ ਉਹੀ ਏਕ। ਕਿ ਟਿਕਾਣਾ ਪੱਕਾ ਉਹੀ ਕਿਹਾ ਜਾ ਸਕਦਾ ਹੈ ਜਿਹਦੇ ਸਿਰ ਦੇ ਉੱਤੇ ਕੋਈ ਲੇਖ ਨਾ ਲਿਖਿਆ ਹੋਏ। ਸੋ ਜ਼ਾਹਰ ਇੱਕੋ ਇੱਕ ਰੱਬ ਹੈ ਜਿਹੜਾ ਜੰਮਦਾ ਮਰਦਾ ਨਹੀਂ ਹੈ, ਬਾਕੀ ਜੋ ਆਉਂਦੇ ਨੇ ਲਿਖਾ ਕੇ ਆਉਂਦੇ ਨੇ ਆਪਣੀ ਕਿਸਮਤ ਨੂੰ। ਸੋ ਇੱਕੋ ਵਾਹਿਗੁਰੂ ਹੈ ਜਿਹੜਾ ਜੰਮਣ ਮਰਨ 'ਚ ਨਹੀਂ ਆਉਂਦਾ। ਇਸ ਲਈ ਅਸਲੀ ਮੁਕਾਮ ਉਹੀ ਹੈ, ਅਸਮਾਨ ਧਰਤੀ ਚਲ ਸੀ ਮੁਕਾਮ ਉਹੀ ਏਕ। ਕਿ ਬਾਕੀ ਜੋ ਕੁਝ ਅਸੀਂ ਦੇਖ ਰਹੇ ਹਾਂ, ਇਹ ਧਰਤੀਆਂ, ਇਹ ਦੂਜਾ, ਇਹ ਵੀ ਆਣ ਜਾਣ ਵਾਲੀਆਂ ਨੇ। ਖਿਨ ਮੈਂ ਥਾਪ ਉਥਾਪਣ ਹਾਰਾ, ਉਹ ਆਪ ਬਣਾਉਂਦਾ ਹੈ, ਢਾ ਦਿੰਦਾ ਹੈ। ਪਰ ਇੱਕ ਰੱਬ ਜਦੋਂ ਇਹ ਧਰਤੀਆਂ, ਅਸਮਾਨ, ਪਾਣੀ ਨਹੀਂ ਵੀ ਰਹੇਗਾ, ਫਿਰ ਵੀ ਉਹ ਵਾਹਿਗੁਰੂ ਰਹੇਗਾ। ਤੇ ਅਖੀਰਲੇ ਪਦੇ 'ਚ ਗੁਰੂ ਸਾਹਿਬ ਨੇ ਫਰਮਾਇਆ, ਦਿਨ ਰਵ ਚਲੇ ਨਿਸ ਸੱਸ ਚਲੇ, ਤਾਰਿਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬੁਗੋਏ। ਕਿ ਦਿਨ ਵੇਲੇ ਸੂਰਜ ਚੜ੍ਹਦਾ, ਰਵੀ ਕਹਿੰਦੇ ਨੇ ਸੂਰਜ ਨੂੰ, ਕਿ ਸੂਰਜ ਦੇ ਨਾਲ ਦਿਨ ਹੁੰਦਾ। ਨਿਸ ਸੱਸ ਚਲੇ, ਨਿਸ ਕਹਿੰਦੇ ਨੇ ਰਾਤ ਨੂੰ, ਸੱਸ ਕਹਿੰਦੇ ਨੇ ਚੰਦਰਮਾ ਨੂੰ। ਦਿਨ ਵੇਲੇ ਸੂਰਜ ਦੇ ਚੜ੍ਹਾਅ ਨਾਲ ਦਿਨ ਚੱਲਦਾ ਹੈ, ਰਾਤ ਨੂੰ ਚੰਦਰਮਾ ਦੇ ਨਾਲ ਜਿਹੜੀ ਹੈ ਰਾਤ ਹੁੰਦੀ ਹੈ। ਤਾਰਿਕਾ ਲੱਖ ਪਲੋਏ, ਲੱਖਾਂ ਤਾਰੇ ਸਾਡੇ ਅਸਮਾਨ ਦੀ ਖੂਬਸੂਰਤੀ ਬਣਾਉਂਦੇ ਨੇ। ਪਲੋਏ ਹੁੰਦਾ ਪਰ ਭੱਜ ਜਾਂਦੇ ਨੇ, ਟੁੱਟ ਜਾਂਦੇ ਨੇ, ਖਤਮ, ਦਿਨ ਵੀ ਖਤਮ ਹੋ ਜਾਂਦਾ ਹੈ, ਰਾਤ ਵੀ ਖਤਮ। ਮੁਕਾਮ ਉਹੀ ਏਕ ਹੈ, ਉਹ ਵਾਹਿਗੁਰੂ ਹੈ ਜਿਹੜਾ ਹਮੇਸ਼ਾ ਰਹਿਣ ਵਾਲਾ ਹੈ। ਨਾਨਕਾ ਸੱਚ ਬਗੋਏ, ਬਗੋਏ ਕਿ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ, ਕਹਿੰਦੇ ਨੇ, ਨਾਨਕ ਸੱਚ ਕਹਿੰਦਾ ਕਿ ਮੁਕਾਮ ਉਹੀ ਏਕ ਹੈ, ਕਿ ਇੱਕੋ ਇੱਕ ਪਰਮਾਨੈਂਟ ਹਮੇਸ਼ਾ ਰਹਿਣ ਵਾਲਾ ਉਹ ਵਾਹਿਗੁਰੂ ਹੈ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਖਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।